पंजाबी रेडियो USA राही सारे जगत भर तो जिन्नियां भी संगतां साडे नाल जुड़ियां हन, आप सब का स्वागत करने हैं एक बार फिर पंजाबी रेडियो USA ते और अपने सोशल मीडिया पेजेस दे उत्ते। गुरुद्वारा श्री जन्म स्थान और इत्थे दुनिया भर तो जगत भर तो आईयां नानक नाम लेवा संगतां ने जिहड़ियां असीं उन्हां दे दरम्यान मौजूद हाँ। माता जी ने जिहड़े इन्हां दे नाल ऑफ द रिकॉर्ड एक गल होई जिहड़ी मैं करन वास्ते इन्हां नूं खिच लिया वो भी करांगे। पहलां तो सत श्री अकाल मां जी, की हाल है? वधिया वधिया, बहुत सोहना। नां दसो। रणजीत कौर। रणजीत कौर, हुणे कित्थों आउणा होया? फिरोजपुर दा जिला जी। अच्छा, तुसीं दस्सिया मैं लाहौरियां दी कुड़ी हां, किदां? मतलब इत्थों मेरे माँ प्यो इधर दे सी। कित्थों दे? अंजरावां दे। हाय हाय, ते फिर 47 दे उजाड़े वेले गए इत्थों? आहो, चले गए सी। ते जी नहीं कीता कि मापियां दा पिंड वेखणा वा? पिंड पता ही नहीं, जदों जन्म उधर जाके होया तो फिर इधर दा। किहड़े साल दा जन्म तुहाडा? कोई मैनू चेता नहीं। पुरानियां पर्चियां ਇਹੋ ਹੀ ਹੁੰਦੀਆਂ ਸੀਗੀਆਂ, ਝੋਨਾ ਵੱਢਿਆ ਗਿਆ ਸੀ, ਹੜ ਆ ਗਿਆ, ਇਹ ਜੰਮਣ ਦੀ ਨਿਸ਼ਾਨੀ। ਅੱਛਾ, ਇਹ ਦੱਸੋ ਕਿ ਆਉਣ ਤੋਂ ਪਹਿਲਾਂ ਕੀ ਰੀਝਾਂ ਸਨ ਮੰਨਦੀਆਂ ਕਿ ਉੱਥੇ ਜਾ ਕੇ? बड़े चेर दियां बड़ियां ही रीझां सी, बहुत ज़्यादा। ਦੱਸ ਵੀ ਦਵੋ ਨਾ। ਇਹੋ ਰੀਝਾਂ ਸੀ ਵੀ ਉੱਥੇ ਜਾਈਏ, ਆਪ ਜਾਈਏ ਤੇ ਫਿਰ ਆਪਦੇ ਪਰਿਵਾਰ ਨੂੰ ਲਿਜਾਈਏ। ਤਿੰਨ ਬੱਚੇ ਨੇ, ਤਿੰਨ ਨੂੰਹਾਂ ਨੇ, ਪੋਤਰੀਆਂ ਪੋਤਰੇ ਨੇ, ਰੰਗ ਭਾਗ ਲਾਇਆ ਮਹਾਰਾਜ ਨੇ। ਵਾਹ ਵਾਹ। ਹਾਂ, ਹੋਣਾ ਨੇ ਜਦੋਂ ਵੀਜ਼ਾ ਲੱਗੇ ਬੱਚਿਆਂ ਦਾ, ਉਦੋਂ ਮਹਾਰਾਜ ਬੱਚੇ ਆਉਣ ਤੇ ਦਰਸ਼ਨ ਮੇਲਾ ਕਰਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਲੱਗਣ। क्या कहने ते फिलहाल बाबे ने अपना प्राहुणा बना लिया तानू कि तू ते इधर आ ना ते मत्था टेक के बाबे दे घर च इत्थे नज़ारे लैके किड्डे कि धन भागी खुद नूं महसूस कर रहे? बड़ा किते चाह नाल कोई गल ही नहीं सुझदी की करिए ते की ना करिए। कहंदे ने लाहौरियां दियां कुड़ियां ते बोलदियां बहुत, तानू गल नहीं सुझण दी। भी मैनू ये चाह बड़ा, ਇਹਨਾਂ ਮੈਨੂੰ ਚਾਹ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦਾ ਮੈਂ ਦੱਸ ਨਹੀਂ ਸਕਦੀ। ਤੇ ਇੰਨੀ ਪਲਬਬ ਚੰਗੀ ਹੈ ਨਾ, ਇੱਧਰ ਇੰਨੀ ਸੇਵਾ ਕੀਤੀ, ਇਹਨਾਂ ਪੁੱਛਿਆ ਦੱਸਿਆ, ਬਹੁਤ ਚੰਗਾ ਮਹਿਸੂਸ ਹੋਇਆ। ਕਿਤੇ ਖਿਆਈ ਨਹੀਂ ਕਿਸੇ ਚੀਜ਼ ਦੀ। ਐਵੇਂ ਲੋਕਾਂ ਨੇ ਵਰਮ ਪਾਏ ਸੀ, ਉੱਥੇ ਆਏ ਉੱਥੇ ਆਓ ਏ, ਤੇ ਅਸੀਂ ਤਾਂ ਭੁੱਲ ਗਏ। ਸਾਡਾ ਤਾਂ ਬੱਚਿਆਂ ਦੇ ਪਾਸਪੋਰਟ ਵੀ ਸੀ, ਅਸੀਂ ਤਾਂ ਲੈ ਕੇ ਆਉਣਾ ਸੀ। ਇੱਥੇ ਆ ਕੇ ਜਿਹੜੀਆਂ ਗੱਲਾਂ ਸੁਣੀਆਂ ਸੀ ਕਿ ਉੱਥੇ ਆਏ ਆ ਉੱਥੇ ਉਹ ਕੀ ਗੱਲਾਂ? ਨਹੀਂ ਦੱਸੋ, ਉਹ ਗੱਲਾਂ ਹੈ ਕੀ ਸਨ? ਨਾ ਸਾਰਿਆਂ ਦੇ ਸੀ ਵੀ ਝੂਠ ਹੀ ਹੈ, ਸਾਰਿਆਂ ਦੇ ਸੀ ਵੀਜ਼ਾ ਨਹੀਂ ਲੱਗਣਾ, ਮੁੜ ਕੇ ਉਹ ਨਹੀਂ ਹੋਣਾ। ਹੁਣ ਬੱਚਿਆਂ ਨੂੰ ਲੈ ਕੇ ਆਵਾਂਗੇ, ਰੱਬ ਖੈਰ ਰੱਖੇ, ਵੀਜ਼ਾ ਵੀ ਲੱਗ ਗਿਆ। 15 ਦਿਨਾਂ ਦੇ ਹੁਣ ਤੱਕ ਕਿਤੇ ਮਹਾਰਾਜ 15 ਦਿਨਾਂ ਦਾ ਲਵਾ। ਮੈਂ ਤਾਂ ਕਹਿੰਦਾ ਰਹਿ ਹੋਈ ਇੱਥੇ। ਚੰਗਾ, ਠੀਕ ਹੈ। ਅੱਛਾ, ਇਹ ਦੱਸੋ ਕਿ ਹੁਣ ਜਦੋਂ ਜਾਓਗੇ ਤੇ ਜ਼ਹਰ ਸਿਆਲੀ ਦਿਨ ਨੇ, ਜਾਂਦੇ ਆ ਚਿੰਬੜ ਪੈਣੀਆਂ ਆਂਡਣਾ ਗਵਾਂਡਣਾ, ਦੱਸੋ ਕਿਦਾਂ ਸਾਗ ਵੱਢਦੇ ਆ, ਲਸਣ ਛਿੱਲਦੇ ਆ, ਥੋਮ ਬਣਾਉਂਦੇ ਆ, ਕੀ ਦੱਸੋਗੇ? ਕੀ ਇਥੋਂ ਮਾਨਿਕਾ ਕਰਕੇ ਲੈ ਕੇ ਚੱਲੇ? ਕਿਹੜੀਆਂ ਗੱਲਾਂ ਜਿਹੜੀਆਂ ਕਰਨੀਆਂ ਜਾ ਕੇ? ਸਭ ਕੁਝ ਦੱਸਾਂਗੇ, ਪ੍ਰਸ਼ਾਦ ਲੈ ਕੇ ਜਾਵਾਂਗੇ ਤੇ ਸਾਰਿਆਂ ਦੇ ਹੱਥ ਤੇ ਰੱਖਾਂਗੇ। ਕੋਈ ਚੁੰਨੀ ਝੱਗਾ ਲਿਜਾ ਦਿਆਂਗੇ, ਕੋਈ ਨਿਆਣਿਆਂ ਨੂੰ ਬਾਜੀਆਂ ਲਿਜਾ ਦਿਆਂਗੇ। ਪਰ ਉਹ ਗੱਲਾਂ ਵੀ ਤਾਂ ਸੁਣਨੀਆਂ ਉਹਨਾਂ ਨੇ। ਕੀ ਦੱਸੋਗੇ ਬਾਬੇ ਦਾ ਘਰ ਕਿਹੋ ਜਿਹਾ, ਕਿੱਦਾਂ ਸ਼ਿੰਗਾਰਿਆ, ਕੀ ਸਮਾਗਮ ਸੀ? ਬਾਬੇ ਦੇ ਘਰ ਤਾਂ ਬਹੁਤ ਹੀ ਬਰਕਤਾਂ ਨੇ, ਹਰ ਕਾਵੇ ਮਹਾਰਾਜ ਸਭ ਨੂੰ ਲਿਆਵੇ, ਬਰਕਤਾਂ ਹੀ ਬਰਕਤਾਂ ਨੇ ਇੱਥੇ। ਜਿਹੜਾ ਆਵੇ ਖੁਸ਼ੀਆਂ ਲੈ ਕੇ ਜਾਵੇ। ਸਾਡੀ ਦਿਲੀ ਰੀਝ ਇਹ ਹੈ ਕਿ ਤੁਸੀਂ ਜਦੋਂ ਜਾਓ ਤੇ ਇਹ ਜਿਹੜੀਆਂ ਯਾਦਾਂ ਨੇ ਤੁਹਾਨੂੰ ਗਲ ਬਖੜੀ ਪਾਈ ਰੱਖਣ, ਔਰ ਤੁਸੀਂ ਉੱਠਦੇ ਆ ਬਹਿੰਦੇ ਆ ਯਾਦ ਕਰੋ, ਔਰ ਤੁਹਾਡੇ ਅੰਦਰ ਆਉਣ ਦੇ ਚਾਅ ਨੇ ਜਿਹੜੇ ਉਹ ਦਿਨ ਦੂਣੇ ਰਾਤ ਚੂਣੇ ਵੱਧਦੇ ਰਹਿਣ। ਅਸੀਂ ਤਾਂ ਨੇ ਮਾਰ ਤੁਸੀਂ ਦੱਸੋ। ਮੈਂ ਤਾਂ ਆਖਿਆ ਵੀ 15 ਦਿਨਾਂ ਦਾ ਵੀਜ਼ਾ ਹੋਵੇ, ਬੱਚੇ ਨਾਲ ਲਿਆਈਏ, ਸਾਰੇ ਦਰਸ਼ਨ ਮੇਲਾ ਕਰਨ, ਸਾਰੇ ਧਾਮਾਂ ਤੇ ਜਾਈਏ ਗੁਰੂ ਸਾਹਿਬਾਂ ਦੇ ਤੇ ਉਹਨਾਂ ਦਾ ਧੰਨਵਾਦ ਉੱਠਦੇ ਬਹਿੰਦੇ ਕੀਤੀ ਜਾਈਏ। ਵਾਹਿਗੁਰੂ ਵਾਹਿਗੁਰੂ ਮੂੰਹੋਂ ਨਿਕਲੇ। ਲੋ, ਬੜੀ ਮਿਹਰਬਾਨੀ ਕਿ ਤੁਸੀਂ ਕੁਝ ਸਮਾਂ ਦਿੱਤਾ। ਬਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਹਾਨੂੰ ਮੈਂ ਬੜਾ ਖੜਾ ਕੀਤਾ ਜੀ। ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਜੀ। ਜ਼ਰਾ ਕੈਮਰੇ ਵੱਲ ਦੇਖੋ ਤੇ ਇਹ ਦੱਸੋ ਕਿ ਨਾਂ ਕੀ ਆ ਆਪਣਾ? ਨਾਂ ਜੀ ਮੇਰਾ ਦਵਿੰਦਰ ਸਿੰਘ ਅਕਾਲੀਆਂ ਵਾਲਾ। ਅੱਛਾ, ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਪੰਜਾਬੀ ਰੇਡੀਓ USA ਦਾ, ਅਤੇ ਇਸ ਗੱਲੋਂ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਬੜਾ ਮਾਣ ਰੱਖਿਆ ਹੈ। ਅਤੇ ਜੋ ਇਹਨਾਂ ਦਾ ਐਂਕਰ ਆ ਜਾਂ ਰਿਪੋਰਟਰ ਸਮਝ ਲਓ, ਇਹ ਵੀ ਇੱਕ ਬਹੁਤ ਵਧੀਆ, ਸਾਡੇ ਮਨ 'ਚੋਂ ਉਨੀਆਂ ਗੱਲਾਂ ਨੇ ਜਿੰਨੀਆਂ ਸਾਡੇ ਮਨ 'ਚੋਂ ਹੋਰ ਵਲਵਲੇ ਛੂਹ ਰਿਹਾ ਮਨ ਦੇ। ਇਹ ਤੁਸੀਂ ਮੈਨੂੰ ਬਹੁਤ ਮੱਖਣ ਲਾਉਣ ਦੇ ਜੀ, ਇਹ ਬਾਬੇ ਦੀ ਕਿਰਪਾ ਹੈ। ਉਹਦੇ ਘਰ 'ਚ ਲੋਕ ਮੈਂ ਇਹੋ ਜਿਹਾ ਹੀ ਬੋਲਦਾ। ਨਹੀਂ ਦੇਖੋ ਜੀ, ਅਸੀਂ ਹੋਰ ਚੈਨਲਾਂ ਵੱਲੋਂ ਵੀ ਇੰਟਰਵਿਊਆਂ ਦਿੱਤੀਆਂ, ਪਰ ਜੋ ਸਾਡੇ ਮਨ 'ਚ ਗੱਲਾਂ ਸੀ ਕਈ ਵਾਰੀ ਕਹਿੰਦਿਆਂ ਭੁੱਲ ਜਾਂਦੀਆਂ, ਪਰ ਸਾਡੇ ਨਾਲ ਜਿਹੜੀਆਂ ਤੁਹਾਡੀਆਂ ਤਾਰਾਂ ਜੁੜ ਗਈਆਂ ਆਪਸ ਵਿੱਚ, ਔਰ ਦਿਲ ਦੀਆਂ ਗੱਲਾਂ ਵੀ ਤੁਸੀਂ ਬੁੱਝ ਰਹੇ ਆ, ਤੇ ਉਹ ਜਿਹੜੇ ਸਾਡੇ ਜਵਾਬ ਆ
ਤੁਸੀਂ ਸਵਾਲ ਬਣ ਕੇ ਪੇਸ਼ ਕਰ ਰਹੇ ਹੋ। ਥੈਂਕ ਯੂ ਸੋ ਮਚ। ਇਹ ਦੱਸੋ ਕਿ ਬਜ਼ੁਰਗਾਂ ਦੀ ਤੇ ਜ਼ਾਹਿਰ ਹੈ ਰੀਝ ਪੁਰਾਣੀ ਹੁੰਦੀ ਹੈ, ਪਰ ਤੁਸੀਂ ਕੀ ਮਹਿਸੂਸ ਕਰ ਰਹੇ ਜੇ ਕਿ ਰੱਬ ਨੇ ਉਸ ਗੱਡੀ ਦਾ ਡਰਾਈਵਰ ਤੁਹਾਨੂੰ ਬਣਾ ਦਿੱਤਾ ਕਿ ਜਿਹਦੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਲੱਦ ਕੇ ਬਿਠਾ ਕੇ ਇੱਥੇ ਦੁਆਰੇ ਢੁਕਣਾ ਸੀਗਾ? ਕੀ ਮਹਿਸੂਸ ਕਰ ਰਹੇ ਜੀ, ਕੀ ਅਹਿਸਾਸ ਅੰਦਰ? ਦੇਖੋ ਜੀ, ਸਾਡਾ ਜਿਹੜਾ ਪਿਤਾ ਪੁਰਖੀ ਹੈ, ਸਾਡੇ ਅਸੀਂ ਉਧਰ ਦੇ ਜੰਮ ਵਾਲਾ, ਸਾਡਾ ਇਸ ਵਤਨ ਨਾਲ ਮਤਲਬ ਕੋਈ ਲੱਕਾ ਦੇਕਾ ਨਹੀਂ। ਔਰ ਸਾਡੇ ਪਿੰਡ ਦੇ ਵਿੱਚੋਂ ਮੀਆਂ ਚੰਨੂ ਸ਼ਹਿਰ ਦੇ ਵਿੱਚ ਪਰਿਵਾਰ ਕੁਛ ਰਹਿੰਦੇ ਆ, ਠੀਕ ਆ, ਜ਼ਿਲ੍ਹਾ ਖਾਨੇਵਾਲ। ਹਾਂ, ਜ਼ਿਲ੍ਹਾ ਫਾਲਨੇਵਾਲ। ਅਤੇ ਉਹ ਜਿਹੜਾ ਮੀਆਂ ਚੰਨੂ ਦਾ ਮਤਲਬ ਸੀਗਾ, ਉਹ ਤੁਹਾਡਾ ਮੇਰੇ ਖਿਆਲ ਪੁਲਿਸ ਮਹਿਕਮੇ ਤੋਂ ਰਿਟਾਇਰ ਸੀਗਾ ਆਦਮੀ। ਉਹ ਬੰਦਾ 10 ਸਾਲ ਸਾਡੇ ਵਤਨ ਦੇ ਲਈ ਗੱਲ ਕਰਨ ਦੇ ਲਈ, ਸਾਡੇ ਪਿੰਡ ਦੇ ਲੋਕਾਂ ਨਾਲ ਸੰਪਰਕ ਕਰਨ ਦੇ ਲਈ ਮਤਲਬ ਮਸ਼ੱਕਤ ਕਰਦਾ ਰਿਹਾ। ਔਰ ਇੱਕ ਪਰਿਵਾਰ ਨਾਲ ਉਹਦਾ ਰਾਬਤਾ ਵੀ ਹੋਇਆ, ਤੇ ਉਹਨੇ ਉਸ ਪਰਿਵਾਰ ਨੇ ਉਹਦੀਆਂ ਗੱਲਾਂ ਜਿਹੜੀਆਂ 5-6 ਸਾਲ ਆਪਦੇ ਘਰ 'ਚ ਹੀ ਰੱਖੀਆਂ, ਕਿਸੇ ਨੂੰ ਦੱਸੀਆਂ ਤੱਕ ਨਹੀਂ। ਸਾਨੂੰ ਪਾਕਿਸਤਾਨ ਦੇ ਵਿੱਚੋਂ ਫੋਨ ਆਉਂਦਾ ਸੀ। ਫਿਰ ਚਲੋ ਸੋਸ਼ਲ ਮੀਡੀਆ ਦਾ ਯੁੱਗ ਆਇਆ, ਉਹ ਬੰਦੇ ਨਾਲ ਮੇਰਾ ਸੰਪਰਕ ਹੋ ਗਿਆ ਵੀ ਇਸ ਪਿੰਡ ਦਾ ਬੰਦਾ, ਤੇ ਉਹਦੇ ਨਾਲ ਮੈਂ ਵਾਅਦਾ ਕੀਤਾ ਸੀ। ਮੈਂ ਕਿਹਾ ਯਾਰ ਆਪਾਂ ਸੰਪਰਕ ਲੇਟ ਹੋਇਆ ਤੇ ਮੈਂ ਤੈਨੂੰ 2-3 ਮਹੀਨਿਆਂ ਦੇ ਅੰਦਰ ਅੰਦਰ ਹੀ ਮਿਲੂੰਗਾ। ਪਿਛਲੇ ਸਾਲ ਮੈਂ ਆ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਉਸ ਬੰਦੇ ਨਾਲ ਸੰਪਰਕ ਸੀ, ਕਹਿੰਦਾ ਮੈਂ ਤੈਨੂੰ ਮਿਲਣਾ, ਮੈਂ ਮੇਰੇ ਪਿੰਡ ਦੇ ਮਤਲਬ ਮੇਰੇ ਪੁਰਖਿਆਂ ਦੀ ਮਿੱਟੀ ਦੇ ਜਿਹੜੇ ਜਾਏ ਆ ਇਸ ਵਤਨ 'ਚ ਆ ਰਿਹਾ ਤੇ ਮੈਂ ਸਵਾਗਤ ਕਰਨਾ ਚਾਹਣਾ ਉਹਨਾਂ ਦਾ, ਠੀਕ ਆ। ਤੇ ਉਹ ਸਾਡੀ ਉਦੋਂ ਧਰੀ ਰਹਿ ਗਈ। ਮੈਂ ਉਦੋਂ ਮੇਰਾ ਖਿਆਲ ਖਾਲੜਾ ਮਿਸ਼ਨ ਵਾਲਿਆਂ ਦੇ ਥਰੂ ਵੀਜ਼ਾ ਲਗਵਾਇਆ ਸੀ, ਮੇਰਾ ਵੀਜ਼ਾ ਰਿਜੈਕਟ ਹੋ ਗਿਆ। ਔਰ ਮੈਨੂੰ ਇੰਨੀ ਮਤਲਬ ਟੈਨਸ਼ਨ ਪੁੱਜੀ ਜਿਵੇਂ ਮੈਂ ਲੱਖਾਂ ਰੁਪਏ ਲਾ ਕੇ ਇੱਕ ਕੈਨੇਡਾ ਦੇ ਲਈ ਅਪਲਾਈ ਕੀਤਾ ਹੋਵੇ ਤੇ ਮੈਨੂੰ ਵੀਜ਼ਾ ਨਾ ਮਿਲਿਆ। ਬੜੀ ਮਨ ਨੂੰ ਠੇਸ ਪੁੱਜੀ। ਹੋ ਸਕਦਾ ਜੇ ਕੈਨੇਡਾ ਦਾ ਵੀਜ਼ਾ ਮੈਨੂੰ ਨਾ ਮਿਲਿਆ ਹੁੰਦਾ ਤੇ ਮੈਨੂੰ ਟੈਨਸ਼ਨ ਨਹੀਂ ਸੀ ਹੋਣੀ ਇੰਨੀ ਜਿੰਨੀ ਇੱਥੇ ਆਉਣ ਤੇ ਹੋਈ। ਚਲੋ ਜੀ, ਇਹ ਦੱਸੋ ਕਿ ਆ ਕੇ ਇੱਥੇ ਜਿਹੜੇ ਤੁਸੀਂ ਸਮਾਗਮ ਜਿਹੜੇ ਉਪਰਾਲੇ ਦੱਸ ਰਹੇ, ਇਸ ਬਾਰੇ ਜ਼ਰਾ ਤੁਸੀਂ ਮਤਲਬ ਪਰਮਾਤਮਾ ਨੇ 15 ਦਿਨਾਂ ਬਾਅਦ ਮੇਰਾ ਪਿਛਲੇ ਸਾਲ ਵੀਜ਼ਾ ਲਾ ਰਿਹਾ, ਮੈਂ ਇਸ ਵਾਰ ਤੀਜੀ ਵਾਰ ਇੱਥੇ ਆਇਆ। ਉਹ ਕੀ ਬਾਤ ਹੈ। ਪਹਿਲਾਂ ਕਿਹੜੇ ਸਾਲ ਆਏ ਜੀ? ਪਹਿਲਾਂ ਮੈਂ 2018 ਚ ਆਇਆ ਜੀ, ਤੇ 19 ਚ ਮੇਰਾ ਇੱਕ ਵਾਰ ਵੀਜ਼ਾ ਕੈਂਸਲ ਹੋ ਗਿਆ, ਤੇ ਕੁਛ ਹੀ ਦਿਨਾਂ ਬਾਅਦ ਮੈਂ ਜਿਹੜਾ ਨਗਰ ਕੀਰਤਨ 550 ਸਾਲਾਂ ਨੂੰ ਅੰਤਰ ਉਸ ਨਗਰ ਕੀਰਤਨ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਸ਼ਾਮਲ ਹੋਣ ਦਾ ਮੌਕਾ ਮਿਲਿਆ। ਔਰ ਇੱਥੇ ਆ ਕੇ ਜਿਹੜੇ ਪ੍ਰਬੰਧ ਦੇਖਿਆ ਉਹ ਬਹੁਤ ਵਧੀਆ। ਇੱਥੇ ਸਿੰਧੀ ਲੋਕਾਂ ਨੇ ਵੀ ਲੰਗਰ ਲਗਾਏ ਹੋਏ ਆ, ਔਰ ਜੋ ਸੇਵਾ ਭਾਵਨਾ ਨਾਲ ਸਾਡੇ ਸਿੱਖ ਯਾਤਰੀਆਂ ਦੀ ਸੇਵਾ ਕਰ ਰਹੇ ਆ, ਉਹਨਾਂ ਨੂੰ ਦਾਤ ਦੇਣੀ ਬਣਦੀ ਆ, ਉਹਨਾਂ ਨੂੰ ਸਲੂਟ ਕਰਨਾ ਬਣਦਾ। ਕੀ ਬਾਤ ਹੈ, ਕੀ ਬਾਤ ਹੈ। ਉਧਰ ਚੜ੍ਹਦੇ ਪਾਸੇ ਜਿਹੜੇ ਗੁਰੂ ਘਰ ਨੇ ਉਹਨਾਂ ਦੀ ਸਾਂਭ ਸੰਭਾਲ, ਔਰ ਪਾਕਿਸਤਾਨ ਦੇ ਵਿੱਚ ਗੁਰੂ ਘਰਾਂ ਦੀ ਸਾਂਭ ਸੰਭਾਲ ਹੈ ਜਿਹੜੀ, ਇਹਨਾਂ ਦੋਵਾਂ ਦੇ ਬਾਰੇ ਕੀ ਤੁਸੀਂ ਕੋਈ ਨਤਾਰਾ ਕਰੋਗੇ? ਕਿੰਨਾ ਕੁ ਫਰਕ ਹੈ ਤੇ ਕੀ ਹੈ ਉਹ ਜ਼ਰਾ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਨਹੀਂ, ਦੇਖੋ ਜੀ, ਫਰਕ ਜ਼ਮੀਨ ਅਸਮਾਨ ਦਾ ਫਰਕ ਹੈ। ਕਿੱਦਾਂ? ਕਿਉਂਕਿ ਜਿਹੜੀ ਸਾਂਭ ਸੰਭਾਲ ਕਈ ਗੁਰਦੁਆਰੇ ਜਿਸ ਤਰ੍ਹਾਂ ਅਸੀਂ ਗਏ ਆ, ਵੈਸੇ ਹੁਣ ਤਾਂ ਵਧੀਆ ਬਣ ਰਿਹਾ, ਤੇ ਸਾਡੇ ਉਧਰ ਦੇ ਮਹਾਂਪੁਰਸ਼ ਵੀ ਆ ਕੇ ਇੱਧਰ ਸਾਂਭ ਸੰਭਾਲ ਕਰ ਰਹੇ ਆ। ਚਲੋ ਇੱਥੇ ਘੱਟ ਗਿਣਤੀ ਕਰਕੇ ਥੋੜਾ ਮਹਿਸੂਸ ਹੋ ਰਿਹਾ, ਪਰ ਇੱਥੇ ਆ ਕੇ ਅਸੀਂ ਦੇਖਿਆ ਵੀ ਇੱਥੇ ਘੱਟ ਗਿਣਤੀ ਵਾਲਾ ਕੋਈ ਚੱਕਰ ਨਹੀਂ ਗਾ। ਮੇਲੇ ਤੇ ਆ ਕੇ ਜੋ ਸਾਨੂੰ ਮਹਿਸੂਸ ਹੋਇਆ ਵੀ ਇੱਥੇ ਪਸ਼ਾਵਰ ਤੋਂ ਵੀ ਆਏ ਆ, ਬਲੋਚਿਸਤਾਨ ਤੋਂ ਲੋਕ ਵੀ ਆਏ ਆ, ਤੇ ਦੂਸਰੇ ਤੋਂ ਵੀ ਆਏ ਹੈਗੇ ਆ, ਕਰਾਚੀ ਤੋਂ ਆਏ ਆ, ਸਿੰਧ ਤੋਂ ਆਏ ਆ, ਵੀ ਇੰਨੇ ਲੋਕ ਸਰਦਾ ਭਾਵਨਾ ਨਾਲ ਸਾਡੇ ਸਿੱਖ ਯਾਤਰੀਆਂ ਦੀ, ਭਾਰਤੀ ਸਿੱਖ ਯਾਤਰੀਆਂ ਦੀ ਸੇਵਾ ਕਰ ਰਹੇ ਆ, ਤੇ ਬਹੁਤ ਖੁਸ਼ੀ ਦੀ ਗੱਲ ਆ। ਸਾਨੂੰ ਬੜਾ ਸਕੂਨ ਮਿਲਿਆ। ਮੈਂ ਬੱਚਿਆਂ ਨੂੰ ਵੀ ਇਸ ਵਾਰ ਲੈ ਕੇ ਆ, ਤੇ ਚਲੋ ਪਰਮਾਤਮਾ ਨੇ ਚਾਹਿਆ ਤੇ ਜਿਹੜੇ ਪਰਿਵਾਰ ਦੇ ਹੋਰ ਮੈਂਬਰ ਆ ਉਹਨਾਂ ਨੂੰ ਵੀ ਇੱਥੇ ਦਰਸ਼ਨ ਕਰਵਾਵਾਂਗੇ। ਤੇ ਅਸੀਂ ਪੰਜਾਬੀ ਰੇਡੀਓ USA ਦਾ ਧੰਨਵਾਦ। ਥੈਂਕ ਯੂ ਦਵਿੰਦਰ ਭਾਈ, ਥੈਂਕ ਯੂ ਸੋ ਮਚ। ਔਰ ਜਦੋਂ ਜਾਓ ਸੋਹਣੀਆਂ ਯਾਦਾਂ ਲੈ ਕੇ ਜਾਓ। ਬਹੁਤ ਸ਼ੁਕਰੀਆ, ਤੁਸੀਂ ਕੁਝ ਸਮਾਂ ਦਿੱਤਾ। ਠੀਕ ਹੈ, ਧੰਨਵਾਦ ਜੀ। ਓਕੇ ਜੀ, ਇਹ ਸਨ ਦਵਿੰਦਰ ਹੁਣੇ ਚੜ੍ਹਦੇ ਪੰਜਾਬ ਤੋਂ ਜਿਹੜੇ ਆਏ, ਬਾਬੇ ਨਾਨਕ ਦੇ ਪ੍ਰਾਹੁਣੇ ਬਣੇ। ਉਹਨਾਂ ਨੇ ਆਪਣੇ ਚਾਅ ਨੇ ਜਿਹੜੇ ਉਹ ਦੱਸੇ। ਸੋ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਾ। ਅਸੀਂ ਤੁਹਾਡੇ ਵਾਸਤੇ ਲਾਈਵ ਕਵਰੇਜ, ਇਹ ਵਿਚਾਰ, ਇਹ ਜਜ਼ਬਾਤ, ਇਹ ਅਹਿਸਾਸ ਨੇ ਜਿਹੜੇ ਉਹ ਪਹੁੰਚਦੇ ਕਰਦੇ ਰਹਾਂਗੇ। ਮੈਂ ਸਾਂ ਮਸੂਦ ਮੱਲੀ, ਹੁਣ ਤੱਕ ਲਈ ਇੰਨਾ ਹੀ। ਮਿਲਣੇ ਆ ਅਗਲੀ ਕਵਰੇਜ ਦੇ ਨਾਲ ਛੇਤੀ ਹੀ ਪੰਜਾਬੀ ਰੇਡੀਓ USA ਤੇ ਔਰ ਸਾਡੇ ਸੋਸ਼ਲ ਮੀਡੀਆ ਪੇਜ ਤੇ। ਤੁਸੀਂ ਟਿਊਨ ਰੱਖਣਾ, ਤੁਸੀਂ ਜੁੜੇ ਰਹਿਣਾ, ਦੇਖਦੇ ਰਹਿਣਾ ਔਰ ਹਲਾਸ਼ੇਰੀ ਦਿੰਦੇ ਰਹਿਣਾ। ਫਿਲਹਾਲ ਇੰਨਾ ਹੀ। ਸੋ ਮਾਈਕ ਓਵਰ ਟੂ ਕੈਲੀਫੋਰਨੀਆ ਸਟੂਡੀਓਜ਼।